ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 29 ਸੈਪਟੈਂਬਰ 1981 ਦਾ ਦਿਨ ਸਿੱਖ ਆਜ਼ਾਦੀ ਸੰਘਰਸ਼ ਅਤੇ ਦਲ ਖਾਲਸਾ ਦੇ ਇਤਿਹਾਸ ਵਿੱਚ ਵਿਸ਼ੇਸ਼ ਸਥਾਨ ਰੱਖਦਾ ਹੈ। ਇਹ ਉਹ ਦਿਨ ਸੀ ਜਦੋਂ ਭਾਈ ਗਜਿੰਦਰ ਸਿੰਘ, ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਗ੍ਰਿਫਤਾਰੀ ਦੇ ਰੋਸ ਵਜੋਂ ਅਤੇ ਖਾਲਿਸਤਾਨ ਸੰਘਰਸ਼ ਨੂੰ ਅੰਤਰਰਾਸ਼ਟਰੀ ਬੁਲੰਦੀਆਂ ਤੇ ਲੈ ਕੇ ਜਾਣ ਲਈ ਇੱਕ ਲੰਬੀ ਉਡਾਰੀ ਤੇ ਇੱਥੋਂ ਗਏ ਔਰ ਉਹ ਲੰਬੀ ਉਡਾਰੀ ਉਹਨਾਂ ਨੂੰ ਸਿੱਧਾ ਹੀ ਪਾਕਿਸਤਾਨ ਦੀ ਜੇਲ੍ਹ ਵਿੱਚ ਲੈ ਗਈ। 14 ਸਾਲ ਉਹਨਾਂ ਨੇ ਪਾਕਿਸਤਾਨ ਦੀ ਜੇਲ੍ਹ ਕੱਟੀ ਔਰ ਜੇਲ੍ਹ ਕੱਟਣ ਤੋਂ ਬਾਅਦ ਉਹਨਾਂ ਨੇ ਉੱਥੇ ਹੀ ਰਹਿਣਾ ਪਸੰਦ ਕੀਤਾ। ਉਹਨਾਂ ਨੂੰ ਇਸ ਆਪਣੇ ਦੇਸ਼ ਪੰਜਾਬ ਤੋਂ ਗਿਆ 42 ਵਰ੍ਹੇ ਹੋ ਗਏ ਨੇ। ਇਹਨਾਂ 42 ਵਰ੍ਹਿਆਂ ਦੇ ਵਿੱਚ ਉਹਨਾਂ ਨੇ ਦਲ ਖਾਲਸਾ ਦੀ ਰਹਿਨੁਮਾਈ ਉਸੇ ਤਰ੍ਹਾਂ ਸ਼ਿੱਦਤ ਦੇ ਨਾਲ ਜਾਰੀ ਰੱਖੀ। ਅੱਜ ਉਹ ਇੱਕ ਸਟੇਟਲੈਸ ਪਰਸਨ ਨੇ। ਅਸੀਂ ਇਹ ਸਮਝਦੇ ਹਾਂ ਕਿ ਭਾਈ ਗਜਿੰਦਰ ਸਿੰਘ ਹੀ ਨਹੀਂ, ਕੇਵਲ ਉਹਨਾਂ ਵਰਗੇ ਅਨੇਕਾਂ ਹੋਰ ਸਿੱਖ ਨਾਇਕ ਅੱਜ ਸਟੇਟਲੈਸ ਪਰਸਨ ਦੇ ਤੌਰ ਤੇ ਦੁਨੀਆ ਦੇ ਵਿੱਚ ਥਾਂ ਥਾਂ ਤੇ ਆਪਣਾ ਜੀਵਨ ਬਿਤਾ ਰਹੇ ਹਨ। ਪਾਕਿਸਤਾਨ ਤੋਂ ਲੈ ਕੇ ਲੰਡਨ ਤੱਕ, ਅਮਰੀਕਾ ਤੋਂ ਲੈ ਕੇ ਆਸਟ੍ਰੇਲੀਆ ਤੱਕ ਬਹੁਤ ਹੀ ਐਸੇ ਸਟੇਟਲੈਸ ਪਰਸਨ ਹਨ ਜਿਨ੍ਹਾਂ ਨੇ ਸਿੱਖ ਸੰਘਰਸ਼ ਦੇ ਵਿੱਚ ਯੋਗਦਾਨ ਪਾਇਆ ਔਰ ਜਿਹੜੇ ਅੱਜ ਵੀ ਆਪਣਾ ਵਤਨ ਬਣਾਉਣ ਲਈ, ਆਪਣਾ ਮੁਲਕ ਬਣਾਉਣ ਲਈ, ਆਪਣਾ ਖਾਲਿਸਤਾਨ ਬਣਾਉਣ ਲਈ ਜੂਝ ਰਹੇ ਨੇ, ਸਰਗਰਮ ਨੇ। ਉਹਨਾਂ ਸਾਰਿਆਂ ਨੂੰ ਅਸੀਂ ਭਾਈ ਗਜਿੰਦਰ ਸਿੰਘ ਦੇ 42ਵੇਂ ਜਲਾਵਤਨੀ ਦਿਹਾੜੀ ਮੌਕੇ ਯਾਦ ਕਰਦੇ ਹੋਏ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਨੂੰ ਸਤਿਕਾਰ ਦੇਣ ਲਈ ਇਕੱਠੇ ਹੋ ਰਹੇ ਹਾਂ। ਅਕਾਲ ਤਖਤ ਸਾਹਿਬ ਤੇ ਇਕੱਠੇ ਹੋ ਕੇ ਅਰਦਾਸ ਕਰਾਂਗੇ ਉਹਨਾਂ ਦੀਆਂ ਤੰਦਰੁਸਤੀਆਂ ਲਈ, ਉਹਨਾਂ ਦੀ ਚੜ੍ਹਦੀ ਕਲਾ ਲਈ ਔਰ ਉਹ ਦਿਨ ਜਲਦੀ ਆਵੇ ਜਦੋਂ ਉਹ ਆਪਣੇ ਵਤਨ ਪੰਜਾਬ ਆ ਕੇ ਦਰਬਾਰ ਸਾਹਿਬ ਨਤਮਸਤਕ ਹੋ ਸਕਣ। ਅਸੀਂ ਅਰਦਾਸ ਕਰਾਂਗੇ ਉਹਨਾਂ ਬੰਦੀ ਸਿੰਘਾਂ ਲਈ ਜਿਨ੍ਹਾਂ ਦੀਆਂ ਰਿਹਾਈਆਂ ਅੱਜ ਤੱਕ ਨਹੀਂ ਹੋ ਸਕੀਆਂ। ਅਸੀਂ ਅਰਦਾਸ ਕਰਾਂਗੇ ਉਹਨਾਂ ਸਿੰਘਾਂ ਲਈ ਜਿਹੜੇ UAPA ਤੇ NSA ਤਹਿਤ ਅੱਜ ਵੀ ਭਾਰਤੀ ਜੇਲ੍ਹਾਂ ਦੇ ਵਿੱਚ ਕੈਦ ਨੇ। ਅਸੀਂ ਅਰਦਾਸ ਕਰਾਂਗੇ ਭਾਈ ਹਰਦੀਪ ਸਿੰਘ ਨਿੱਜਰ ਵਰਗੇ ਉਹਨਾਂ ਸਮੂਹ ਸਿੰਘਾਂ ਲਈ ਜਿਨ੍ਹਾਂ ਦੀ ਪੰਜਾਬ ਅਤੇ ਵਿਦੇਸ਼ਾਂ ਦੀ ਧਰਤੀ ਤੇ ਭਾਰਤੀ ਹੁਕੂਮਤ ਨੇ ਗੈਰ ਨਿਆਇਕ ਤਰੀਕੇ ਦੇ ਨਾਲ, ਗੈਰ ਕਾਨੂੰਨੀ ਤਰੀਕੇ ਦੇ ਨਾਲ ਹੱਤਿਆ ਕੀਤੀ, ਕਤਲ ਕੀਤੇ। ਅਸੀਂ ਉਹਨਾਂ ਸਾਰਿਆਂ ਦੀ ਯਾਦ ਵਿੱਚ ਜੁੜਾਂਗੇ ਅਸੀਂ ਸਿੱਖ ਆਜ਼ਾਦੀ ਸੰਘਰਸ਼ ਦੀ ਸਫਲਤਾ ਲਈ, ਉਸ ਦੀ ਲਗਾਤਾਰਤਾ ਲਈ, ਉਸ ਦੀ ਚੜ੍ਹਦੀ ਕਲਾ ਲਈ। ਮੇਰੀ ਬੇਨਤੀ ਹੈ, ਜਿਹੜੇ ਵੀ ਮੇਰਾ ਇਹ ਮੈਸੇਜ ਸੁਣ ਰਹੇ ਨੇ ਉਹਨਾਂ ਸਾਰੇ ਨੌਜਵਾਨਾਂ ਨੂੰ ਬੇਨਤੀ ਹੈ, ਸਾਰੇ ਸਰਗਰਮ ਨੌਜਵਾਨਾਂ ਨੂੰ ਬੇਨਤੀ ਹੈ, ਉਹਨਾਂ ਜਥੇਬੰਦੀਆਂ ਨੂੰ ਬੇਨਤੀ ਹੈ ਕਿ ਜਿਹੜੇ ਆਜ਼ਾਦੀ ਲਈ ਲੜ ਰਹੇ ਨੇ, ਜਿਨ੍ਹਾਂ ਦੇ ਅੰਦਰ ਆਜ਼ਾਦੀ ਦੀ ਤਾਂਘ ਹੈ, ਉਹਨਾਂ ਸਾਰਿਆਂ ਨੂੰ ਬੇਨਤੀ ਹੈ ਜਿਨ੍ਹਾਂ ਨੂੰ ਲੱਗਦਾ ਹੈ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਜਿਹੜਾ ਹਿੰਦੁਸਤਾਨ ਦੀ ਸਰਕਾਰ ਨੇ ਕੀਤਾ ਹੈ, ਜਿਨ੍ਹਾਂ ਨੂੰ ਲੱਗਦਾ ਹੈ ਭਾਈ ਪਰਮਜੀਤ ਸਿੰਘ ਪੰਜਵੜ ਦਾ ਕਤਲ ਜਿਹੜਾ ਹਿੰਦੁਸਤਾਨ ਦੀ ਸਰਕਾਰ ਨੇ ਕੀਤਾ ਔਰ ਇਹ ਉਹ ਕਤਲ ਨੇ ਜਿਹੜੇ ਪਿਛਲੇ 25 ਸਾਲ ਤੋਂ ਪੰਜਾਬ ਦੇ ਵਿੱਚ ਵੀ ਇਸੇ ਤਰ੍ਹਾਂ ਕਤਲ ਹੋਏ ਨੇ, ਜਿਨ੍ਹਾਂ ਨੂੰ ਚੁੱਕ ਕੇ ਜਬਰੀ ਲਾਪਤਾ ਕੀਤਾ ਗਿਆ। ਉਹਨਾਂ ਸਾਰਿਆਂ ਸਿੰਘਾਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਨੂੰ ਲੱਗਦਾ ਹੈ ਕਿ ਸਾਡੇ ਨਾਲ ਵਧੀਕੀ ਹੋ ਰਹੀ ਹੈ, ਸਾਡੇ ਨਾਇਕਾਂ ਨੂੰ ਹਿੰਦੁਸਤਾਨ ਮਾਰ ਰਿਹਾ, ਉਹਨਾਂ ਨੂੰ ਬੇਨਤੀ ਹੈ ਕਿ 29 ਤਰੀਕ ਨੂੰ ਸਵੇਰੇ 11 ਵਜੇ ਅਕਾਲ ਤਖਤ ਸਾਹਿਬ ਤੇ ਪਹੁੰਚੋ। ਅਸੀਂ ਰਲ ਮਿਲ ਕੇ ਸਭ ਨੂੰ ਯਾਦ ਕਰਨਾ ਹੈ, ਬੇਵਤਨੇ ਸਿੱਖਾਂ ਨੂੰ ਵੀ ਯਾਦ ਕਰਨਾ ਹੈ, ਬੰਦੀ ਸਿੰਘਾਂ ਨੂੰ ਵੀ ਯਾਦ ਕਰਨਾ ਹੈ ਤੇ ਜਿਹੜੇ ਕਤਲ ਹੋ ਚੁੱਕੇ ਨੇ ਹਿੰਦੁਸਤਾਨ ਦੀ ਏਜੰਸੀਆਂ ਦੇ ਹੱਥੋਂ ਉਹਨਾਂ ਨੂੰ ਵੀ ਯਾਦ ਕਰਨਾ ਹੈ ਤੇ ਉਹਨਾਂ ਦੇ ਹੱਕ ਵਿੱਚ ਅਰਦਾਸ ਕਰਨੀ ਹੈ, ਉਹਨਾਂ ਨੂੰ ਇਨਸਾਫ ਦਿਵਾਉਣ ਲਈ ਅਰਦਾਸ ਕਰਨੀ ਹੈ ਤੇ ਇਹ ਵੀ ਅਰਦਾਸ ਕਰਨੀ ਪਰਮਾਤਮਾ ਅੱਗੇ ਕਿ ਇਹਨਾਂ ਸਿੰਘਾਂ ਦੇ ਕਾਤਲਾਂ ਨੂੰ ਸਜ਼ਾਵਾਂ ਮਿਲਣ, ਇਹ ਕਾਨੂੰਨ ਦੇ ਕਟਹਿਰੇ ਵਿੱਚ ਆਉਣ ਔਰ ਇਹ ਸਾਰੇ ਦੇ ਸਾਰੇ ਜਿਹੜੇ ਕਾਤਲ ਨੇ ਇਹ ਵੀ ਸਜ਼ਾਵਾਂ ਭੁਗਤਣ, ਇਹ ਵੀ ਜੇਲ੍ਹਾਂ ਦੇ ਵਿੱਚ ਆਪਣੀਆਂ ਬਾਕੀ ਦੀਆਂ ਉਮਰਾਂ ਕੱਟਣ। ਸੋ ਮੇਰੀ ਬੇਨਤੀ ਹੈ ਸਾਰਿਆਂ ਨੂੰ, ਆਓ ਇਕੱਠੇ ਹੋਈਏ। ਜਿਸ ਦਿਨ ਤੋਂ ਭਾਈ ਪਰਮਜੀਤ ਸਿੰਘ ਪੰਜਵੜ ਦਾ ਕਤਲ ਹੋਇਆ, ਜਿਸ ਦਿਨ ਤੋਂ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਇਆ, ਜਿਹੜੇ ਹਾਲਾਤ ਬਣੇ ਨੇ, ਜਿਸ ਤਰੀਕੇ ਦੇ ਨਾਲ ਹਿੰਦੁਸਤਾਨ ਦੀ ਸਰਕਾਰ ਹਮਲਾਵਰ ਰੁਖ ਅਪਣਾਈ ਬੈਠੀ ਹੈ ਔਰ ਜਿਸ ਤਰੀਕੇ ਦੇ ਨਾਲ ਉਹ ਮੁਨਕਰ ਹੋਈ ਬੈਠੀ ਹੈ ਔਰ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਜਸਟਿਨ ਟਰੂਡੋ ਨੇ ਜਦੋਂ ਦਾ ਸਿੱਧੀ ਉਂਗਲ ਹਿੰਦੁਸਤਾਨ ਦੀ ਸਰਕਾਰ ਵੱਲ ਕੀਤੀ, ਹਿੰਦੁਸਤਾਨ ਦੀ ਏਜੰਸੀਆਂ ਵੱਲ ਕੀਤੀ ਹੈ, ਉਸ ਦਿਨ ਦਾ ਇੱਕ ਭੁਚਾਲ ਆਇਆ ਹੋਇਆ ਹੈ ਔਰ ਅਸੀਂ ਸਮਝਦੇ ਹਾਂ ਕਿ ਜਿਹੜੇ ਦੇਸ਼ ਪੰਜਾਬ, ਭਾਰਤ ਅਤੇ ਅੰਤਰਰਾਸ਼ਟਰੀ ਪੱਧਰ ਤੇ ਜਿਹੜੀਆਂ ਪ੍ਰਸਥਿਤੀਆਂ ਜੋ ਇਸ ਵੇਲੇ ਪ੍ਰਸਥਿਤੀਆਂ ਬਣੀਆਂ ਹੋਈਆਂ ਨੇ, ਜੋ ਹਾਲਾਤ ਬਣੇ ਹੋਏ ਨੇ, ਜੋ ਸੀਨ ਬਣਿਆ ਹੋਇਆ, ਇਸ ਵਿੱਚ ਸਿੱਖ ਕੌਮ ਨੂੰ ਸੁਚੇਤ ਹੋਣ ਦੀ ਵੀ ਲੋੜ ਹੈ, ਭੂਮਿਕਾ ਨਿਭਾਉਣ ਦੀ ਵੀ ਲੋੜ ਹੈ ਔਰ ਆਪਣੇ ਸਾਹਮਣੇ ਜਿਹੜੀਆਂ ਮੂੰਹ ਅੱਡੀ ਚੁਣੌਤੀਆਂ ਨੇ ਉਹਨਾਂ ਦਾ ਟਾਕਰਾ ਕਰਨ ਦੀ ਵੀ ਲੋੜ ਹੈ ਤੇ ਟਾਕਰਾ ਹੋਏਗਾ ਏਕਤਾ ਦੇ ਨਾਲ, ਇਕਜੁੱਟਤਾ ਦੇ ਨਾਲ, ਜਥੇਬੰਦ ਹੋ ਕੇ। ਤੇ ਸੋ ਪਹੁੰਚੋ 29 ਸੈਪਟੈਂਬਰ ਨੂੰ 11 ਵਜੇ ਅਕਾਲ ਤਖਤ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।